ਨੰਦ ਚੁੱਕੋ ਜੀਵਨ ਦਾ ਪ੍ਰਤੀਦਿਨ ਚ ਸਵਾਗਤ ਹੈ। ਪਤਾ ਹੈ ਦੁਨੀਆ ਕੀ ਅੱਜ ਪਹਿਲੇ ਤੋਂ ਜ਼ਿਆਦਾ ਆਸ਼ਾ ਦੀ ਲੋੜ ਹੈ। ਬਹੁਤੇ ਜੇ ਲੋਕੀ ਹਤਾਸ਼ਾ ਭਰੇ ਜੀਵਨ ਕੀ ਜਿਆਦੇ ਹਨ ਤੇ ਬਗੈਰ ਸਮਝੇ ਕਿ ਮਸੀਹ ਚ ਆਸ਼ਾ ਉਹਦੀ ਪਰੇਸ਼ਾਨੀ ਦਾ ਸਮਾਧਾਨ ਹੈ। ਇਸ ਕਰਕੇ ਅਸਾਂ ਕਿ ਸਤੰਬਰ ਚ ਅਸਾਂ ਦੀ ਹੋਣੇ ਵਾਲੀ ਔਰਤਾਂ ਦੀ ਕਾਨਫਰੰਸ ਦਾ ਵਿਸ਼ੇ ਵਸਤੂ ਬਣਾਇਆ ਹੈ ਸ਼ੋਅ ਚ ਬਾਅਦ ਚ। ਤਾਂ ਅਸ ਪਿਛਲੇ ਸਾਲ ਦੀ ਕਾਨਫਰੰਸ ਦੀ ਕੁਝ ਸਿੱਖਿਆਵਾਂ ਦੇਂਗੇ ਜਿਸ ਚ ਪਹਿਲੇ ਕ੍ਰਿਸਟੀਨ ਕੇਨ ਮੇਰੇ ਕਨੇ ਹੋਂਗ। ਇਸ ਸਾਲ ਦੀ ਕਾਨਫਰੰਸ ਵਕਤਾਵਾਂ ਵਿੱਚੋਂ ਇੱਕ ਹੈ। ਸਵਾਗਤ ਹੈ ਕ੍ਰਿਸਟੀਨ ਇਸ ਸਭਾ ਚ ਤੁੰਦਾ। शुक्रिया जॉयस, तुम कैसी हो? ਤੁਸੀਂ ਆਸ਼ਾ ਦੇ ਬਾਰੇ ਚ ਕੀ ਸੋਚਦੇ ਹੋ ਲੋਕਾਂ ਕੀ ਜਿਹੜੀ ਲੋੜ ਹੈ? ਮੈਂ ਦੁਨੀਆ ਦੀ ਇਹ ਜੀ ਕੋਈ ਜਗ੍ਹਾ ਨਹੀਂ ਜਾਣਦੀ ਜਿੱਥੇ ਮੈਂ ਜਾਵਾਂ ਤੇ ਨਿਰਾਸ਼ਾਵਾਦਤਾ ਦੀ ਭਾਵਨਾ ਠੀਕ ਨਾ ਹੈ। ਲੱਭੇ। ਹਰ ਪਹਿਲੂ ਚਾਹੇ ਉਹ ਵਿਅਕਤੀਗਤ ਹੋਵੇ ਜਾਂ ਨੈਤਿਕ, ਰਾਜਨੀਤਿਕ, ਪਰਿਵਰਣ ਜਾਂ ਅਰਥ ਵਿਵਸਥਾ, ਸਾਰਿਆਂ ਚੋਂ ਲੱਭਦੀ ਹੈ। ਹੁਣ ਪਹਿਲੇ ਤੋਂ ਜ਼ਿਆਦਾ ਮਹਿਸੂਸ ਹੁੰਦੀ ਹੈ ਇਹ ਭਾਵਨਾ ਜਿੱਥੇ ਲੋਕੀਆਂ ਤੇ ਮਹਾਨ ਭਵਿੱਖ ਦੀ ਆਸ਼ਾ ਛਿੜਦੀ ਹੈ। ਤੇ ਇੱਥੇ ਅਮਰੀਕਾ ਚ ਵੀ ਦਿਖਾਈ ਦਿੰਦਾ ਹੈ। ਬਿਲਕੁਲ ਲੱਭਦੀ ਹੈ। ਤੁਸੀਂ ਮੇਰੇ ਅੰਗਰ ਵਿਦੇਸ਼ਾਂ ਦੀ ਬਹੁਤੀ ਯਾਤਰਾ ਕਰਦੇ ਹੋ। ਕਈ ਵਾਰੀ ਇਹੋ ਜਿਹਾ ਲੱਗਦਾ ਹੈ ਮੈਨੂੰ ਅਸਾਂ ਕਿ ਪਿਛੜੇ ਦੇਸ਼ਾਂ ਚ ਨਿਰਾਸ਼ਾਵਾਦੀ ਦਿਖਣੇ ਦੀ ਅਪੇक्षा ਹੁੰਦੀ ਹੈ, ਪਰ ਇੱਥੇ ਅਮਰੀਕਾ ਚ ਪਤਾ ਹੈ ਉਹ ਹਲੇ ਵੀ ਇੱਥੇ ਪ੍ਰਚਲਿਤ ਹਨ ਕਨੇ। ਇਸ 'ਚ ਕੋਈ ਸ਼ੱਕ ਨਹੀਂ ਹੈ ਤੇ ਇਹ ਹਰ ਰਾਜ 'ਚ ਲੱਭਦੀ ਹੈ ਜਿੱਥੇ ਅਸ ਜਾਂਦੇ ਹਾਂ। ਮੇਰੇ ਖਿਆਲ 'ਚ ਲੋਕੀ ਇੱਕ ਆਸ਼ਾਵਾਨ ਭਵਿੱਖ ਦੀ ਢੂੰਡਦੇ ਹਨ, ਪਰ ਉਹਨਾਂ ਦੀ ਹਰ ਜਗ੍ਹਾ ਨਿਰਾਸ਼ਾ ਲੱਭਦੀ ਹੈ। ਕੁਦਰਤੀ ਹਾਦਸੇ ਜਾਂ ਅਰਥ ਵਿਵਸਥਾ 'ਚ ਹਮੇਸ਼ਾ ਕੁਝ ਨਾ ਕੁਝ ਹੁੰਦਾ ਹੈ। ਬਹੁਤ ਬੁਰੀ। ਵਚਨ ਦੇ ਮੁਤਾਬਿਕ ਅਸ ਯਿਸੂ ਪਰ ਆਪਣੀ ਆਤਮਾਵਾਂ ਦਾ ਸਹਾਰਾ ਹੋਣੇ ਦੀ ਆਸ਼ਾ ਕਰ ਸਕਦੇ ਹਾਂ। ਠੀਕ ਹੈ। ਮੇਰੇ ਵਿਚਾਰ ਕਰਨੇ ਉਹਦੇ ਸਿਵਾਏ ਮੈਂ ਨਹੀਂ ਜਾਣਦੀ ਲੋਕੀ ਕਿਸ ਤਰ੍ਹਾਂ ਅੱਗੇ ਵਧ ਗਏ ਕਿਆਂ ਕਿ ਉਹ ਅਸਾਂ ਦੀ ਭਵਿੱਖ ਦੀ ਆਸ਼ਾ ਦਿੰਦੇ ਹਨ। ਪਤਾ ਹੈ ਆਸ਼ਾ ਦੀ ਪਰਿਭਾਸ਼ਾ ਪੜ੍ਹਨੇ ਉੱਪਰ ਪਤਾ ਲੱਗਦਾ ਹੈ ਕਿ ਉਸ ਦਾ ਮਤਲਬ ਕੁਝ ਚੰਗਾ ਹੋਣੇ ਦੀ ਅਪੇक्षा ਕਰਨਾ ਹੈ। ਸੱਚ ਤਾਂ ਇਹ ਹੈ ਕਿ ਚਾਹੇ ਕਿਸੇ ਬੰਦੇ ਨੇ ਜੀਵਨ 'ਚ ਕਿੰਨੀ ਵੀ ਭੈੜੀਆਂ ਗੱਲਾਂ ਮਹਿਸੂਸ ਕੀਤੀਆਂ ਹੋਣ, ਉਹ ਆਸ਼ਾ ਕਰਨੇ ਦਾ ਚੁਣਾਵ ਕਰੀ ਸਕਦਾ ਹੈ। ਇਹ ਸੱਚ ਹੈ ਮੇਰੇ ਖਿਆਲ ਕਨੇ ਜੇ ਤੁਸ ਅਤੀਤ ਦੀ ਨਿਰਾਸ਼ਾ ਕੀ ਆਪਣਾ ਭਵਿੱਖ ਤੈਅ ਕਰਨ ਦੇਗੇ ਤੇ ਤੁਸ ਹਮੇਸ਼ਾ ਆਸ਼ਾ ਤੋਂ ਰਾਇਤ ਰਹੇਗੇ। ਪਰ ਮੇਰੇ ਵਿਚਾਰ ਕਨੇ ਜੇ ਤੁਸ ਈਸ਼ਵਰ ਦੇ ਵਚਨ ਦੀ ਆਸ਼ਾ ਉੱਪਰ ਆਪਣੇ ਜੀਵਨ ਦਾ ਨਿਰਮਾਣ ਕਰਗੇ ਤਦ ਪਤਾ ਹੈ ਆਖਿਰ 'ਚ ਉਹ ਮਾਇਨੇ ਨਹੀਂ ਰੱਖਦਾ ਕਿ ਤੁੰਦੇ ਕਨੇ ਕੀ ਹੋਇਆ ਜਾਂ ਕਿੰਨੇ ਲੋਕਾਂ ਨੇ ਤੁੰਦੇ ਕੀ ਨਿਰਾਸ਼ ਕੀਤਾ ਹੈ। ਸ਼ਾਇਦ ਤੁੰਦੇ ਕੀ ਉਹ ਨੌਕਰੀ, ਉਹ ਉਪਲਬਧੀ ਨਹੀਂ ਲੱਭੀ ਜਿਹੜੀ ਤੁਸ ਚਾਹੁੰਦੇ ਹੋ, ਜਾਂ ਉਹ ਸਾਥੀ ਜਿਨ੍ਹਾਂ ਦੀ ਤੁੰਦੇ ਕੀ ਆਸ਼ਾ ਹੀ। ਈਸ਼ਵਰ ਹਮੇਸ਼ਾ ਕਹਿੰਦੇ ਹਨ ਤੁੰਦੇ ਲਈ ਮੇਰੀ ਯੋਜਨਾ ਭਲਾਈ ਦੀ ਹੈ, ਬੁਰਾਈ ਦੀ ਨਹੀਂ। ਉਹ ਜੀ ਤੁੰਦੇ ਆਹੋ, ਕੀ ਆਸ਼ਾ ਆਸ਼ਾ ਤੇ ਇੱਕ ਇੱਕ ਭਵਿੱਖ ਭਵਿੱਖ। ਦੇਣੇ ਦੀ ਯੋਜਨਾ ਹੈ। ਇਹ ਸਹੀ ਹੈ ਤੇ ਮੇਰੇ ਖਿਆਲ ਕਰਨੇ ਇਹ ਸ਼ੁਭ ਸੰਦੇਸ਼ ਦੀ ਵਧੀਆ ਗੱਲ ਕਿ ਅਕਸਰ ਮੇਰੇ ਖਿਆਲ ਕਰਨੇ ਬਹੁਤੀ ਬਾਰੀ ਲੋਕੀ ਨਿਰਾਸ਼ਾ ਤੇ ਕਿਆਮਤ ਦੀ ਗੱਲ ਕਰਦੇ ਹਨ, ਪਰ ਅਸਾਂ ਕੀ ਉਸ ਭਵਿੱਖ ਦੀ ਆਸ਼ਾ ਉੱਪਰ ਨਜ਼ਰ ਟਿਕਾਣੀ ਹੈ। ਵਚਨ ਆਸ਼ਾ ਦੇ ਵਧੀਆ ਕਰਨੇ ਭਰੇ ਦਾ ਹੈ ਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਅਸਾਂ ਦੇ ਜੀਵਨ 'ਚ ਨਿਰਾਸ਼ਾਵਾਂ ਤੇ ਕਸ਼ਟ ਹੁੰਦੇ ਹਨ। ਬਹੁਤੇ ਚ ਲੋਕੀ ਅਕਸਰ ਮੇਰੇ ਕੀ ਇਹ ਕਹਿੰਦੇ ਹਨ ਕਿ ਕ੍ਰਿਸਟੀਅਨ ਤੁਸੀਂ ਸਕਾਰਾਤਮਕ ਰੁਖ ਹੈ। ਵਿਅਕਤੀਤਵ ਇਹ ਜਿਹਾ ਹੋ ਜਿਹੜਾ ਬਹੁਤਾ ਜੀ ਆਹੋ ਤੁਸੀਂ ਬਹੁਤ ਆਸ਼ਾਵਾਦੀ ਹੋ। ਹਾਂ, ਤੇ ਮੈਂ ਕਹਿੰਦੀ ਹਾਂ ਪਰ ਸ਼ੁਭ ਸੰਦੇਸ਼ ਹੀ ਆਸ਼ਾ ਹੈ। ਉਹ ਆਸ਼ਾ ਦੀ ਅਤੀਤ ਤੋਂ ਪਰੇ ਇੱਕ ਜੀਵਨ ਦੇ ਭਵਿੱਖ ਦੇ ਲਈ ਆਸ਼ਾ ਦੇਣੇ ਕਨੇ ਜੁੜਦੇ ਹਨ। ਪਤਾ ਹੈ ਕਬਰ ਇੱਕ ਬਹੁਤ ਹੀ ਨਿਰਾਸ਼ਾਜਨਕ ਜਗ੍ਹਾ ਹੀ, ਪਰ ਯਿਸੂ ਕੀ ਉਸ ਕਬਰ ਦੇ ਬਾਅਦ ਮੁੜੀਏ ਜੀਵਨ ਹਾਸਲ ਹੋਇਆ। ਮੇਰੇ ਖਿਆਲ ਕਨੇ ਅਸਾਂ ਕੀ ਯਾਦ ਰੱਖਣਾ ਚਾਹੀਦਾ ਕਿ ਕਰੂਸ ਦੇ ਬਾਅਦ ਵੀ ਜੀਵਨ ਤੇ ਬਹਾਲੀ ਦੀ ਆਸ਼ਾ ਹੁੰਦੀ ਹੈ। ਹਾਂਜੀ ਬਹੁਤੀ ਠੀਕ ਹੈ। ਵਾਰੀ ਅਸ ਆਪਣੇ ਜੀਵਨਾਂ ਦੀ ਤਬਾਹ ਕਰਨੇ ਵਾਲੀਆਂ ਪਰੇਸ਼ਾਨੀਆਂ ਦੀ ਨਿਰਾਸ਼ਾਵਾਂ ਵਿੱਚ ਫਸੀ ਜਾਂਦੇ ਹਾਂ, ਪਰ ਜੇ ਅਸ ਉਸ ਦੇ ਅੱਗੇ ਉਸ ਭਵਿੱਖ ਦੀ ਦਿਖਚੇ ਜਿਹੜਾ ਯਿਸੂ ਅਸਾਂ ਕੀ ਦਿੰਦੇ ਹਨ ਉਸ 'ਚ ਆਸ਼ਾ ਹੁੰਦੀ ਹੈ। ਚਲੋ ਇੱਕ ਮਿੰਟ ਆਸ਼ਾਵਾਨ ਹੋਣੇ ਦੇ ਵਿਅਕਤੀਤਵ ਦੇ ਬਾਰੇ ਚ ਗੱਲ ਕਰੀਏ ਕਿ ਕੁਝ ਲੋਕੀ ਇਹ ਜੇ ਸੁਭਾਅ ਦੇ ਕੰਨੇ ਪੈਦਾ ਹੁੰਦੇ ਹਨ ਜਿਹੜਾ ਥੋੜਾ ਜ਼ਿਆਦਾ ਜੋਸ਼ੀਲਾ ਹੁੰਦਾ ਹੈ। ਉਹ ਉੱਠਣੇ ਉੱਪਰ ਪ੍ਰਫੁੱਲਿਤ, ਪ੍ਰਸੰਨ ਤੇ ਸਭਾ ਦਾ ਸਾਹਮਣਾ ਕਰਨੇ ਕੀ ਤਿਆਰ ਹੁੰਦੇ ਹਨ, ਪਰ ਸਾਰੇ ਦਿਨ ਇਹ ਜਿਹਾ ਮਹਿਸੂਸ ਕਰਦੇ ਹੋਏ ਨਹੀਂ ਉੱਠਦੇ। ਦੂਏ ਪਾਸੇ ਮੇਰਾ ਵਿਅਕਤਿਤਵ ਮਤਾ ਗਹਿਰਾ ਹੈ ਤੇ ਮੇਰਾ ਨਕਾਰਾਤਮਕ ਵਾਲੇ ਪਾਸੇ ਜ਼ਿਆਦਾ ਝੁਕਾਵ ਹੈ। ਮੇਰੇ ਲਈ ਹਮੇਸ਼ਾ ਸੌਖਾ ਹਾ ਸਭਾ ਦੇ ਦੋਸ਼ਾਂ ਕੀ ਗਿਣਨਾ, ਪਰ ਮੈਂ ਈਸ਼ਵਰ ਦੇ ਵਚਨ ਦੇ ਜਰੀਏ ਉਸ ਕੰਨੇ ਨਿਪਟੀ ਤੇ ਬਣੀ ਬਹੁਤੀ ਸਕਾਰਾਤਮਕ ਆਸ਼ਾਵਾਨ ਮਨੁੱਖ। ਇਸ ਕਰਕੇ ਮੈਂ ਇਹ ਸਮਝਣਾ ਚਾਹੁੰਦੀ ਹਾਂ ਕਿ ਚਾਹੇ ਤੁਸ ਪ੍ਰਕਿਰਤਿਕ ਰੂਪ 'ਚ ਸੱਚੀ ਮੁੱਚੀ ਸਕਾਰਾਤਮਕ ਤੇ ਹਸਮੁਖ ਨਾ ਹੋਵੋ ਤੇ ਤੁਸ ਰੋਜ਼ ਦੁਨੀਆ ਕੀ ਆਸ਼ਾਵਾਨ ਨਜ਼ਰਾਂ ਕੰਨੇ ਨਾ ਦਿਖਦੇ ਹੋਵੇ, ਤੁਸੀਂ ਸੀ ਬਦਲੀ ਸਕਦੇ ਹੋ। ਜੇ ਤੁਸ ਚਾਹੋ, ਜੇ ਤੁਸ ਨਹੀਂ ਬਦਲਦੇ ਤੇ ਤੁਸ ਦਇਨੀय ਰਹਿੰਦੇ ਹੋ। ਜੇ ਤੁਸ ਬਿਹਤਰ ਰੁਖ ਨਹੀਂ ਸਵੀਕਾਰ ਕਰਦੇ ਤੁਸ ਬਹੁਤੇ ਦੁਖੀ ਹੁੰਦੇ ਹੋ। ਸੋ ਆਸ਼ਾਵਾਨ ਰੋਣ ਦਾ ਫੈਸਲਾ ਲੈ ਸਕਦੇ ਹਾਂ। ਅਸਾਂ ਕੀ ਇਹ ਜਿਹਾ ਮਹਿਸੂਸ ਹੋਣੇ ਦੀ ਪ੍ਰਤੀਕਸ਼ਾ ਨਹੀਂ ਕਰਨੀ ਪਈ। ਬਿਲਕੁਲ ਨਹੀਂ ਤੇ ਮੇਰੇ ਵਿਚਾਰ ਕਰਨੇ ਜੋ ਹੀ ਅਸਾਂ ਕੀ ਆਸ਼ਾ ਦਰੇ ਬੰਦੀ बनने की ਕਹਿੰਦਾ ਹੈ ਮਿਗੀ ਵੀ ਆਪਣੇ ਤੂੰ ਉਹ ਕਰਵਾਣਾ ਪਿਆ। ਹਾਂ ਕਿਆਂ ਕਿ ਤੁੰਦੇ ਕੀ ਪਤਾ ਹੈ ਮੈਂ ਇੱਕ ਮਹਾਨ ਸਮਾਜਿਕ ਪੁਸ਼ਟਭੂਮੀ ਤੋਂ ਹਾਂ ਜਿੱਥੇ ਅਸ ਕੁਝ ਗੱਲਾਂ 'ਚ ਹਸਮੁਖ ਹੁੰਦੇ ਹਾਂ ਤੇ ਦੁਨੀਆ 'ਚ ਨਕਾਰਾਤਮਕ ਹੁੰਦੇ ਹਾਂ। ਤੇ ਹਾਲਾਤ ਚਾਹੇ ਕਿਹੋ ਵੀ ਹੋਣ ਉਹ ਹੋਰ ਬੱਤਰ ਹੋ ਸਕਦੇ ਹਨ। ਬਹੁਤੇ ਜੇ ਲੋਕੀ ਇਸ ਪ੍ਰਕਾਰ ਦੀ ਪੁਸ਼ਟਭੂਮੀ ਤੋਂ ਆਉਂਦੇ ਹਨ, ਮਿਕੀ ਉਹ ਵਚਨ ਬਹੁਤਾ ਪਿਆਰਾ ਪਰ ਹੈ। ਉਸ ਦੇ ਬਾਅਦ ਮਿਗੀ ਆਸ਼ਾ ਭਰੇ ਬੰਦੀ बनने वाला वचन पढ़ना याद आया। ओ जीवन देने वाला हा
ਮਿਗੀ ਇਹ ਸੋਚਣਾ ਯਾਦ ਹੈ ਜੇ ਮੈਂ ਬੇੜੀਆਂ ਸਲਾਖਾਂ ਦੇ ਪਿੱਛੇ ਹੁੰਦੀ ਉਹ ਮਹੱਤਵਪੂਰਨ ਨਹੀਂ ਹੁੰਦਾ ਕਿ ਹਾਲਾਤ ਕਿੰਨੇ ਭੈੜੇ ਹਨ। ਈਸ਼ਵਰ ਕਹਿੰਦੇ ਹਨ ਕਿ ਉਸ ਮੁਕਾਮ ਉੱਪਰ ਜਾਓ ਜਿੱਥੇ ਮੈਂ ਆਸ਼ਾਦਾਰੀ ਬੰਦੀ ਹੋ ਸਕਦੀ ਹਾਂ, ਚਾਹੇ ਮੇਰੇ ਹਾਲਾਤ ਕਿੰਨੇ ਵੀ ਨਿਰਾਸ਼ਾਜਨਕ ਕਿਉਂ ਨਾ ਹੋਣ। ਮੈਂ ਆਸ਼ਾ ਦੀ ਬੰਦੀ ਹੋ ਸਕਦੀ ਹਾਂ ਤੇ ਯਿਸੂ ਹੀ ਉਹ ਆਸ਼ਾ ਹਨ। ਅਸਾਂਗੀ ਅਨੰਤ ਆਸ਼ਾ ਲੱਭਦੀ ਹੈ। ਅਸ ਅੱਜ ਤੋਂ ਪਰੇ ਭਵਿੱਖ ਕੀ ਦਿਖੀ ਸਕਦੇ ਹਾਂ। ਲੌਕਿਕ ਹਾਲਾਤਾਂ ਦੀ ਪਰਵਾਹ ਕੀਤੇ ਬਗੈਰ ਅਸ ਅੱਗੇ ਵਧੀ ਸਕਦੇ ਹਾਂ। ਕਨਿਓ ਆਸ਼ਾ ਅਸਲ 'ਚ ਇੱਕ ਮਹਾਨ ਉਪਾਰ ਹੈ ਜਿਹੜਾ ਈਸ਼ਵਰ ਅਸਾਂ ਕੀ ਦਿੰਦੇ ਹਨ ਤੇ ਅਸ ਆਪਣੇ ਉੱਪਰ ਅਨੁਗ੍ਰਹ ਕਰਦੇ ਹਾਂ ਜਿਲੇ ਅਸ ਦੁਖੀ ਹੋਣੇ ਤੋਂ ਮੁੱਕਰਦੇ ਹਾਂ। ਕਿयां ਕਿ ਚਾਹੇ ਤੁੰਦੇ ਹਾਲਾਤ ਕਿੰਨੇ ਵੀ ਵਿਨਾਸ਼ਕਾਰੀ ਹੋਣ, ਜੇ ਤੁਸੀਂ ਆਸ਼ਾ ਕਰਨਾ ਜਾਰੀ ਰੱਖਗੇ ਉਹ ਆਸ਼ਾ ਈਸ਼ਵਰ ਦੇ ਤੁੰਦੇ ਜੀਵਨ 'ਚ ਕੰਮ ਕਰਨੇ ਦੇ ਲਾਇਕ ਹੋਣ ਦੇ ਲਈ ਇੱਕ ਦਰਵਾਜ਼ਾ ਹਾਂ ਖੋਲ੍ਹਗੀ। ਕਿयां ਕਿ ਜਿੱਥੇ ਆਸ਼ਾ ਹੁੰਦੀ ਆ ਉੱਥੇ ਜੀਵਨ ਠੀਕ ਹੁੰਦਾ ਹੈ। ਹੈ ਤੇ ਮੌਕੇ ਹੁੰਦੇ ਹਨ। ਪਰ ਜਿਉਂ ਹੀ ਅਸ ਆਸ਼ਾ ਤੇ ਹਤਾਸ਼ਾ ਦੇ ਸਾਹਮਣੇ ਗੋਡੇ ਟੇਕਦੇ ਹਾਂ ਅਸ ਆਪਣੇ ਹਾਲਾਤਾਂ ਤੋਂ ਬਾਹਰ ਨਿਕਲਣ ਦੀ ਉਮੀਦ ਦੇ ਲਈ ਦੁਆਰ ਬੰਦ ਕਰੀ ਦਿੰਦੇ ਹਾਂ। ਮੇਰੇ ਖਿਆਲ ਕਰਨੇ ਇਸ ਦਾ ਰਿਸ਼ਤਾ ਵਿਅਕਤੀਤਵ ਤੋਂ ਨਹੀਂ ਬਲਕਿ ਵਚਨ ਕਰਨੇ ਹੁੰਦਾ ਹੈ। ਕਿयां ਕਿ ਮੈਂ ਆਸ਼ਾਵਾਨ ਬੰਦੀ ਬਣਨੇ ਦਾ ਚੁਣਾਵ ਕਰਦੀ ਹਾਂ ਤੇ ਬਹੁਤੀ ਬਾਰੀ ਬਹੁਤੀ ਜੀਆਂ ਮੁਸ਼ਕਲਾਂ ਹੋਣੇ ਉੱਪਰ ਵੀ ਇਹ ਆਖਣੇ ਜਿਹਾ ਹੈ ਈਸ਼ਵਰ ਮਿਗੀ ਵਿਸ਼ਵਾਸ ਹੈ ਕਿ ਚਾਹੇ ਮੈਂ ਦਿਖ ਹੀ ਨਹੀਂ ਸਕਦੀ ਪਰ ਮਿਗੀ ਵਿਸ਼ਵਾਸ ਹੈ ਕਿ ਤੁਸ ਕਿਸੇ ਤਰ੍ਹਾਂ ਉੱਥੇ ਰਸਤਾ ਬਣਾ ਗਏ ਹਾਂ ਜਿੱਥੇ ਕੋਈ ਰਾਹ ਨਹੀਂ ਹੁੰਦੀ। ਈਸ਼ਵਰ ਹਾਂ, ਉਹ ਆਸ਼ਾ ਬਿਲਕੁਲ। ਹੈ ਜਿਹੜੀ ਅੰਦਰ ਹੁੰਦੀ ਹੈ। ਅੱਛਾ, ਸਾਰਿਆਂ ਦੀ ਇੱਕ ਕਹਾਣੀ ਹੁੰਦੀ ਹੈ ਤੇ ਮੈਂ ਬੇਸ਼ੱਕ ਤੁੰਦੀ ਕਹਾਣੀ ਜਾਣਦੀ ਹਾਂ ਤੇ ਤੁਸ ਸ਼ਾਇਦ ਪੂਰੀ ਕਹਾਣੀ ਦੱਸਣੇ ਦੇ ਕਾਬਿਲ ਨਹੀਂ ਹੋਗੇ, ਪਰ ਅਸਾਂਗੇ ਸੰਖੇਪ ਚ ਦੱਸੋ ਕਿ ਸਾਲਾਂ ਪਹਿਲੇ ਤੁੰਦੇ ਕਨੇ ਕੀ ਹੋਇਆ ਜਿਲੇ ਤੁੰਦੀ ਪੂਰੀ ਦੁਨੀਆ ਤਹਿਸ ਨਹਿਸ ਹੋਈ ਗਈ ਥੀ, ਤੁੰਦੀ ਕੀ ਬਹਾਲ ਕਰਨੇ ਵਾਲੀ ਆਸ਼ਾ ਕੀ ਥੰਮਣਾ ਪਿਆ ਹਾ। ਜੀ ਆਹੋ ਬਿਲਕੁਲ ਥੰਮਣਾ ਪਿਆ ਹਾ। 12 ਸਾਲ ਪਹਿਲੇ ਮੇਰੇ ਬੜੇ ਭਰਾ ਨੇ ਮਿੱਗੀ ਫੋਨ ਕਰੀਏ ਦੱਸਿਆ ਕਿ ਉਸੇ ਸਰਕਾਰ ਤੋਂ ਇੱਕ ਦਸਤਾਵੇਜ਼ ਹਾਸਿਲ ਹੋਇਆ ਹੈ ਜਿਸ ਦੇ ਮੁਤਾਬਿਕ ਉਸੇ ਗੋਦ ਲਿੱਤਾ ਗਿਆ ਹਾ। ਮੈਂ ਉਸ ਵਕਤ 33 ਦੀ ਹੀ। ਮਿੱਗੀ ਸੱਚੀ ਮੁੱਚੀ ਉਸ ਉੱਪਰ ਵਿਸ਼ਵਾਸ ਨਹੀਂ ਹੋਇਆ ਪਰ ਅਸ ਮੇਰੀ ਮਾਂ ਕੰਨੇ ਗੱਲ ਕਰਨੇ ਗਏ ਤੇ ਮਿੱਗੀ ਉਹ ਵੇਲਾ ਯਾਦ ਹੈ ਜਿਲੇ ਮੇਰੀ ਮਾਂ ਨੇ ਉਹ ਕਾਗਜ਼ ਦਾ ਟੋਟਾ ਲਿੱਤਾ ਕਿ ਹਿਚਾਹਟ ਹੀ ਉਹਦੀ ਅੱਖਾਂ 'ਚ। ਉਹਨਾਂ ਨੇ ਕਿਹਾ ਜਾਰਜ ਮਿੱਗੀ ਮਾਫ ਕਰਨਾ 1960 ਦੇ ਦਸ਼ਕ 'ਚ ਆਸਟ੍ਰੇਲੀਆ 'ਚ ਗੋਦ ਲੈਣੇ ਦੀ ਗੁਪਤ ਰੱਖਿਆ ਜਾਂਦਾ ਹਾ। ਅਸਨ ਨੇ ਨਹੀਂ ਸੋਚਿਆ ਹਾ ਕਿ ਤੁਸ ਜਾਣੇ ਜਾਗੇ। ਮੈਂ ਥੋੜੇ ਸ਼ਬਦਾਂ 'ਚ ਪੂਰੀ ਗੱਲ ਦੱਸਦੀ ਹਾਂ। ਉਸ ਤੋਂ ਬਾਅਦ ਉਹਨਾਂ ਨੇ ਮੇਰੀ ਅੱਖੀਆਂ 'ਚ ਦਿਖੀਏ ਪੁੱਛਿਆ ਕ੍ਰਿਸਟਿਨ ਕਿयां कि आज सच बोले दे हाँ क्या तुस पूर्व सच जानना ਉਹ ਸ਼ਾਇਦ चाहोगी। ਤੁੰਦੇ ਬਰਥਡੇ ਦੀ उसके ਗੱਲ बाद ਹੈ। 33 ਦੀ ਉਮਰ 'ਚ ਮੇਰੀ ਮਾਂ ਨੇ ਦੱਸਿਆ ਕਿ ਮਿੱਗੀ ਵੀ ਗੋਦ ਲਿੱਤਾ ਗਿਆ ਹਾ। ਉਹ ਸ਼ੁਭ ਸਮਾਚਾਰ ਹਾ ਕਿ ਮੈਂ ਉੱਥੇ ਨਹੀਂ ਹੀ ਜਿਹੜਾ ਮੈਂ ਸੋਚਿਆ ਕਿ ਮੈਂ ਹੀ। ਮਿੱਗੀ ਹਸਪਤਾਲ ਛੱਡੀ ਦਿੱਤਾ ਗਿਆ ਹਾ। ਬੇਨਾਮ ਤੇ ਅਣਚਾਹੀ ਦੁਨੀਆ ਦੀ ਨਜ਼ਰ 'ਚ ਬਹੁਤੀ ਨਿਰਾਸ਼ਾਜਨਕ ਗੱਲ ਹੁੰਦੀ ਇੱਕ ਬੱਚੀ ਜਿਸ ਤੇ ਬਰਥ ਸਰਟੀਫਿਕੇਟ ਉੱਪਰ ਕੋਈ ਨਾਂ ਨਹੀਂ ਖਾਲੀ 2508 ਲਿਖਿਆ ਦਾ ਹਾ। ਮਿੱਗੀ ਯਾਦ ਹੈ ਉਹ ਬਹੁਤਾ ਉਸ ਅਸਲ ਵਿਨਾਸ਼ਕ ਚ ਹਾ। ਬੇਨਾਮ ਉਸ ਤੇ ਸੱਚਮੁੱਚ ਅੰਚਾਈ ਬੇਨਾਮ ਦਿਖਾਈ ਹੈ। ਸ਼ਬਦ ਟਾਈਪ ਕੀਤਾ ਦਾ ਹਾ ਮੇਰੇ ਬਰਥ ਸਰਟੀਫਿਕੇਟ ਉੱਪਰ ਜਿਸੇ ਮੈਂ ਪਹਿਲੇ ਕਦੇ ਨਹੀਂ ਦਿਖਿਆ ਹਾ ਨੰਬਰ 2508। ਜੀ ਈਸ਼ਵਰ ਆਹੋ ਨੇ ਤੁੰਦੇ ਕੀ ਇੱਕ ਨਾਂ ਦਿੱਤਾ। ਯਸ਼ਾਯਾਹ 49:1 ਦੇ ਮੁਤਾਬਿਕ ਜਿਲੇ ਮੈਂ ਮਾਂ ਦੇ ਪੇਟ 'ਚ ਹੀ ਤਦ ਹੀ ਉਸਨੇ ਮੇਰਾ ਨਾਂ ਦੱਸਿਆ। ਮੇਰੇ ਵਿਚਾਰ ਕਰਨੇ ਇਹ ਅਸਾਂ ਸਾਰਿਆਂ ਦੀ ਆਸ਼ਾ ਦਿੰਦਾ ਹੈ ਜਿਸਲੇ ਅਸ ਉਸ ਤਰ੍ਹਾਂ ਦੀ ਵਿਨਾਸ਼ਕਾਰੀ ਖਬਰ ਸੁਣਦੇ ਹਾਂ। ਜਿਲੇ ਮੈਂ ਉਹ ਦਸਤਾਵੇਜ਼ ਦਿਖਿਆ ਸ਼ੁਰੂ 'ਚ ਇਹ ਜਾ ਲੱਗਿਆ ਮੰਨੋ ਮੇਰੇ ਦਿਲ 'ਚ ਕੋਈ ਛੁਰਾ ਖੋਬੀ ਅਠਾ ਹੈ। ਜਿਲੇ ਮੈਂ ਬੇਨਾਮ ਸ਼ਬਦ ਪੜਿਆ ਹਾ ਪਤਾ ਹੈ ਸ਼ਤਰੂ ਆਪਣਾ ਰਾਗ ਅਲਾਪਨੇ ਲੱਗਦਾ ਹੈ। ਦਿਖਿਆ ਤੁੰਦੀ ਮਾਂ ਤੁੰਦੇ ਕੀ ਚਾਹੁੰਦੀ ਹੀ ਤੁੰਦਾ ਕੋਈ ਮਹੱਤਵ ਨਹੀਂ ਹੈ। ਉਸਨੇ ਤੁੰਦੇ ਕੀ ਨਾਂ ਵੀ ਨਹੀਂ ਦਿੱਤਾ ਹਾ। ਤੂੰ ਖਾਲੀ ਇੱਕ ਨੰਬਰ ਹੈ। ਕੋਈ ਹੈਰਤ ਨਹੀਂ ਕਿ ਤੇਰਾ ਸ਼ੋਸ਼ਣ ਹੋਇਆ ਹਾ। ਤੇ ਇਹ ਜੀ ਗੱਲਾਂ ਸੁਣੀਏ ਤੁਸ ਮੁੜੀਏ ਆਪਣੀ ਆਸ਼ਾ ਗਵਾਉਂਦੇ ਹੋ ਤੇ ਸੋਚਦੇ ਹੋ ਮੈਂ ਕੋਸ਼ਿਸ਼ ਹੀ ਕਿਆਂ ਕਰਾਦੀ ਹਾਂ। ਉਸ ਦੇ ਬਾਅਦ ਈਸ਼ਵਰ ਦੇ ਵਚਨ ਦਾ ਸੱਚ ਇਹ ਹੈ ਕਿ ਮੇਰੀ ਉਸ ਕੋਖ 'ਚ ਆਣੇ ਤੋਂ ਪਹਿਲੇ ਹੀ ਈਸ਼ਵਰ ਮਿੱਗੀ ਜਾਣਦੇ ਹੈ। ਉਹਨਾਂ ਨੇ ਮਿੱਗੀ ਨਾਂ ਦਿੱਤਾ ਮੇਰਾ ਅਭਿਸ਼ੇਕ ਕੀਤਾ ਤੇ ਮਿੱਗੀ ਬੁਲਾਇਆ ਹਾ। ਮਿਕੀ ਯਾਦ ਹੈ ਕਿ ਅਸਾਂ ਦੋਵਾਂ 'ਚ ਪਹਿਲੇ ਦੋਸਤੀ ਹੋਈ ਚੁੱਕੀ ਸੀ ਤੇ ਮਿਕੀ ਤੁੰਦੇ ਕੰਨੇ ਨਿਪਟਣੇ ਦੇ ਤਰੀਕੇ ਉੱਪਰ ਗਰਵ ਹੋਇਆ। ਤੁਸਾਂ ਨੇ ਮਿਕੀ ਦੱਸਿਆ ਕਿ ਤੁਸ ਖਾਲੀ ਵਿਸ਼ਵਾਸ ਤੇ ਜਿੱਤੇ ਜਾਣੇ ਦੇ ਬਾਰੇ 'ਚ ਗੱਲਾਂ ਨਹੀਂ ਕਰਦੀ ਬਲਕਿ ਤੁੰਦੇ ਸਾਹਮਣੇ ਇੱਕ ਬੱਤੀ ਵਿਨਾਸ਼ਕਾਰੀ परिस्थिति ही ਜਿੱਥੇ ਤੁੰਦੇ ਕੀ ਹਰ ਉਸ ਚੀਜ਼ ਉੱਪਰ ਅਮਲ ਕਰਨਾ ਹਾ ਜਿਸ ਦੇ ਉੱਪਰ ਤੁਸ ਵਿਸ਼ਵਾਸ ਕਰਨੇ ਦਾ ਦਾਵਾ ਕਰਦੇ ਇਹ ਹੈਰਾਨੀ ਵਾਲਾ ਹਾ ਕਿਆਂ ਕਿ ਇਹ ਮੈਂ ਅਗਸਤ ਦੇ ਆਖਰ ਜਾਣਿਆ ਹਾ। ਮੇਰਾ ਜਨਮ ਦਿਨ 23 ਸਤੰਬਰ ਕੀ ਹਾ ਤੇ ਮੈਂ ਔਰਤਾਂ ਦੀ ਕਾਨਫਰੰਸ ਵਿੱਚ ਆਈ ਹੀ। ਉਹ ਗੱਲ ਨਿਰਾਸ਼ਾਜਨਕ ਹੀ ਸੋ ਉਹ ਜਾਣੀਏ ਮੈਂ ਆਸਟ੍ਰੇਲੀਆ ਤੋਂ ਮੈਂ ਇੱਕ ਅਜਿਹੇ ਮਾਹੌਲ 'ਚ ਰੋਣਾ ਚਾਹੁੰਦੀ ਹੀ ਜਿਹੜਾ ਜੀਵਨ ਦੇਣੇ ਵਾਲਾ ਹਾ ਤੇ ਆਸ਼ਾ ਤੋਂ ਭਰਪੂਰ ਹਾ। ਇਸ ਦੇ ਇਲਾਵਾ ਇਹ ਆਸ਼ਚਾਰਜਨਕ ਹਾ ਈਸ਼ਵਰ ਨੇ ਉਹ ਗੱਲ ਸੁਣਨ ਦੀ ਤੇ ਮੈਂ ਦੁਨੀਆ ਦੇ ਦੂਵੇ ਹਿੱਸੇ 'ਚ ਗਈ ਇੱਕ ਵਿਸ਼ਵਾਸ ਤੇ ਆਸ਼ਾ ਤੋਂ ਭਰਪੂਰ ਮਾਹੌਲ 'ਚ ਜਿਹੜਾ ਕਿ ਔਰਤਾਂ ਦੀ ਕਾਨਫਰੰਸ ਦੀ ਪਹਿਚਾਨ ਹੈ। ਤੇ ਮੇਰੇ ਜੀਵਨ 'ਚ ਉਸ ਹਾਲਤ ਦੀ ਬਹੁਤੀ ਵਿਨਾਸ਼ਕ ਹੋਣੇ ਦੀ ਉਮੀਦ ਹੀ ਉਹ ਟਲੀ ਗਈ ਜਿਵੇਂ ਹੀ ਮੈਂ ਯਾਤਰਾ ਤੇ ਸੇਵਕਾਈ ਕੀਤੀ। ਪਰ ਕੁਝ ਲੋਕ ਇਸ ਤਰ੍ਹਾਂ ਦੀ ਖਬਰ ਸੁਣੀਏ ਟੁੱਟ ਜਾਂਦੇ ਹਨ ਤੇ ਉਹਨਾਂ ਚੋਂ ਕੁਝ ਲਗਾਤਾਰ ਕਈ ਸਾਲਾਂ ਤੱਕ ਕਸ਼ਟ ਸਹਿਨ ਕਰਦੇ ਰਹੇ ਤੇ ਇਹ ਉਹਦੇ ਪੂਰੇ ਜੀਵਨ ਕੀ ਤਬਾਹ ਕਰਦਾ ਰਿਹਾ। ਮਿਕੀ ਖੁਸ਼ੀ ਹੈ ਕਿ ਤੁਸੀਂ ਉਸ ਸਾਲ ਔਰਤਾਂ ਦੀ ਕਾਨਫਰੰਸ 'ਚ ਹੈ ਤੇ ਤੁਸੀਂ ਅਸਲ 'ਚ 14 'ਚ ਆਈ ਹੀ ਠੀਕ ਹੈ 14 ਸਾਲਾਂ ਤੱਕ ਹਾਂ, ਹਰ ਸਹੀ ਹੈ। ਸਾਲ ਤੋਂ ਤੁਸ ਉਹਨਾਂ 'ਚੋਂ ਕਈਆਂ 'ਚ ਵਕਤਾ ਹੀ ਹਾਂ। ਤੇ ਇਸ ਸਾਲ ਵੀ ਤੁਸ ਬੋਲ ਗਈ। ਅਸਲ 'ਚ ਸਾਰਿਆਂ ਕੀ ਆने ਦਾ ਮੌਕਾ ਦੇਣ ਦੇ ਲਈ ਪ੍ਰੋਤਸਾਹਿਤ ਕਰਨਾ ਚਾਹੁੰਦੇ ਹਨ। ਇਹ ਪੂਰੀ ਕਾਨਫਰੰਸ ਆਸ਼ਾ ਦੇ ਬਾਰੇ 'ਚ ਹੋਣੇ ਵਾਲੀ ਹੈ।
ਇਸ ਕਰਕੇ ਚਾਹੇ ਤੁਸੀਂ ਸੋਚੋ ਕਿ ਤੁੰਦਾ ਪ੍ਰਸੰਨ ਜੋਸ਼ੀਲਾ ਵਿਅਕਤਿਤਵ ਹੈ ਜਾਂ ਉਹ ਹਤਾਸ਼ਾ ਭਰਿਆ ਹੈ ਜਿਸ ਕਨੇ ਤੁਸੀਂ ਕਦੇ ਉਭਰੀ ਨਹੀਂ ਪਾਉਂਦੇ, ਮੈਂ ਤੁੰਦੇ ਕੀ ਦੱਸਣਾ ਚਾਹੁੰਦੀ ਹਾਂ ਕਿ ਤੁੰਦੇ ਲਈ ਆਸ਼ਾ ਹੈ। ਜੇ ਤੁਸੀਂ ਪੂਰਨਤਿਆ ਆਸ਼ਾ ਕਰਨੇ ਸਰਾਬੋਰ ਹੋਏ, ਗੁਰੂਵਾਰ, शुक्रवार ਤੇ शनिवार की ਇਹ ਤੁੰਦੇ ਅੰਦਰ ਹੀ ਕਿ ਚੀਜ਼ਾਂ ਕੀ ਵੀ ਬਦਲੀ ਦੇਂਗਾ। ਇਸ ਕਰਕੇ ਦਿਖਦੇ ਰਹੋ। ਮੁੜੀ ਕੇ ਆਣੇ ਉੱਪਰ ਅਸ ਪਿਛਲੇ ਸਾਲ ਦੀ ਕਾਨਫਰੰਸ ਦੀ ਸਿੱਖਿਆ ਦੇ ਕਿਜ ਪਲ ਦੱਸ ਗਏ ਤੇ ਕੰਨੇ ਹੀ ਤੁਸੀਂ ਕ੍ਰਿਸਤੋਂ ਵੀ ਸੁਣੀ ਪਾਂਗੇ ਕਿ ਇਹ ਅਸਾਂ ਦੀ 30ਵੀਂ ਸਾਲਗਿਰਾ ਹੈ। ਜਿਲੇ ਪ੍ਰਭੂ ਪ੍ਰਗਟ ਹੁੰਦੇ ਹਨ ਤਾਂ ਬਾਕੀ ਗੱਲਾਂ ਬੇਮਾਨੀਆਂ ਹਨ। ਕੀ ਹੁੰਦਾ ਹੈ ਜਿਲੇ ਇੱਕ ਪਵਿੱਤਰ ਈਸ਼ਵਰ ਹਸਤਕਸ਼ੇਪ ਕਰਦੇ ਹਨ? ਕੀਆਂ ਨੇ ਉਹਨਾਂ ਲੋਕਾਂ ਕੀ ਥੋੜਾ ਪ੍ਰੋਤਸਾਹਨ ਦੇਣ ਜਿੰਦੇ ਪਤੀ ਜਾਂ ਪਤਨੀਆਂ ਈਸ਼ਵਰ ਦੀ ਸੇਵਾ ਨਹੀਂ ਕਰਦੇ। ਚਲੋ 1 ਮਿੰਟ ਦੇ ਲਈ ਪੌਲਸ ਕੀ ਯਾਦ ਕਰੋ ਜਿਹੜੇ ਅਕਰਾਤਮਕਤਾ ਕੰਨੇ ਮਸੀਹਾਂ ਕੀ ਮਾਰੇ ਕਰਦਾ ਹਾ, ਸਤਾਏ ਕਰਦਾ ਹਾ। ਉਹ ਇਸਤੀਫਾਨ ਕੀ ਪਥਰਾਵ ਦੇ ਵਕਤ ਹਾਜ਼ਰ ਹਾ ਤੇ ਉਹਦਾ ਆਨੰਦ ਲੈਵਦਾ ਹਾ। ਉਹ ਬਹੁਤਾ ਧਾਰਮਿਕ ਬੰਦਾ ਹਾ। ਉसी घमंड ਦੀ ਗੰਭੀਰ ਪਰੇਸ਼ਾਨੀ ਥੀ। ਉसी ਆਪਣੇ ਜਰੀਏ ਕੀਤੇ ਹਰ ਕੰਮ ਉੱਪਰ ਘਮंड ਥਾ। ਉਹ ਆਪਣਾ ਪੂਰਾ ਮਹੱਤਵ ਆਪਣੇ ਮਾਨਸਿਕ ਦਲ ਤੇ ਧਾਰਮਿਕਤਾ ਕੀ ਹਾਸਿਲ ਕਰਦਾ ਹਾ। ਉਹ ਇੱਕ ਘੋੜੇ ਉੱਪਰ ਸਵਾਰ ਹਾ। ਜਿਹਾਂ ਉਹਨਾਂ ਦਿਨਾਂ ਦੀ ਯਾਤਰਾ ਕਰਦੇ ਹੈ ਉਹ ਇੱਕ ਨਗਰ ਤੋਂ ਦੂਏ ਜਾਇਆ ਕਰਦਾ ਹਾ ਕਿ ਅਚਾਨਕ ਈਸ਼ਵਰ ਪ੍ਰਗਟ ਹੋਏ ਤੇ ਉसी ਘੋੜੇ ਉੱਪਰ ਗਿਰਾਈ ਦਿੱਤਾ, ਉसी ਅੰਧਾ ਬਣਾਈ ਦਿੱਤਾ। ਕੰਨੇ ਉਹਨੇ ਗੱਲ ਕੀਤੀ, ਤੁਸ ਕਦੇ ਨਹੀਂ ਜਾਣਦੇ ਹੁੰਦੇ ਕਿ ਤੁੰਦੇ ਪ੍ਰਿਯਜਨ ਦੇ ਕੰਨੇ ਕਿ ਹੋ ਹੀ ਸਕਦਾ ਹੈ ਜੇ ਤੁਸੀਂ ਉਹਦੇ ਲਈ ਪ੍ਰਾਰਥਨਾ ਕਰਦੇ ਰਹੋਗੇ। ਪਰ ਮੇਰੀ ਗੱਲ ਯਾਦ ਰੱਖੋ, ਉਹ ਚਾਹੇ ਜਿੰਨੇ ਵੀ ਭੈੜੇ ਤੇ ਅੜੀਅਲ ਹੋਣ ਤੇ ਈਸ਼ਵਰ ਦੇ ਖਿਲਾਫ ਹੋਣ, ਜੇ ਈਸ਼ਵਰ ਪ੍ਰਗਟ ਹੋਣ ਤੇ ਇੱਕ ਪਵਿੱਤਰ ਹਸਤਕਸ਼ੇਪ ਉਹਦੇ ਜੀਵਨ 'ਚ ਬਦਲਾਵ ਆਉਂਦਾ ਹੈ ਤਾਂ ਇਹ ਫਟਾਫਟ ਹੁੰਦਾ ਹੈ। ਆਮੀਨ। ਪਰ ਈਸ਼ਵਰ ਮਿਕੀ ਹਾਲਚੀ ਦੱਸਿਆ ਗਿਆ ਹੈ ਕਿ ਲੋਕੀ ਸਭਾਂ ਤੋਂ ਜ਼ਿਆਦਾ ਅਸਾਂ ਦੇ ਦਫ਼ਤਰ 'ਚ ਜਿੰਦੇ ਲਈ ਪ੍ਰਾਰਥਨਾ ਦਾ ਨਿਵੇਦਨ ਕਰਦੇ ਹਨ ਉਹ ਹੈ ਪ੍ਰਿਯਜਨ। ਮੈਂ ਕਲਪਨਾ ਕਰ ਸਕਦੀ ਹਾਂ ਕਿ ਬਹੁਤੇ ਜੇ ਲੋਕਾਂ ਦੇ ਦਿਲ ਦਰਵਿਤ ਹੁੰਦੇ ਹਨ ਉਹਦੇ ਬੱਚਿਆਂ ਦੇ ਲਈ, ਉਹਦੇ ਪਤੀ ਪਤਨੀਆਂ ਦੇ ਲਈ, ਉਹਦੇ ਮਾਂ ਪਿਓ ਭਾਈ ਭੈਣ ਤੇ ਦੋਸਤਾਂ ਦੇ ਲਈ। ਤੇ ਜਿਲੇ ਤੁੰਦੇ ਕੀ ਪਤਾ ਹੁੰਦਾ ਹੋਏ ਕਿ ਤੁੰਦੇ ਕੀ ਈਸ਼ਵਰ 'ਚ ਕੀ ਹਾਸਲ ਹੋਈ ਸਕਦਾ ਹੈ ਕਿ ਤੁਸੀਂ ਲੋਕਾਂ ਕੀ ਦਇਨੀय ਜੀਵਨ ਜਿੰਦਿਆਂ ਦਿਖਦੇ ਹੋ ਤੇ ਉਹਨਾਂ ਕੀ ਸਮਝਾਈ ਨਹੀਂ ਸਕਦੇ ਤਾਂ ਉਹ ਦਿਲ ਦੁਖਾਣੇ ਵਾਲਾ ਹੁੰਦਾ ਹੈ। ਪਰ ਯਾਦ ਰੱਖੋ ਪ੍ਰਭੂ ਕਰੀ ਸਕਦੇ ਹਨ ਇੱਕ ਹਸਤਕਸ਼ੇਪ ਦੇ ਕੇ। ਈਸ਼ਵਰ ਅਸਾਂ ਦੇ ਜੀਵਨਾਂ 'ਚ ਇੱਕ ਪਵਿੱਤਰ ਹਸਤਕਸ਼ੇਪ ਆਨਨ ਇਹ ਜਿਹਾ ਕੁਝ ਕਰਨ ਜਿਹੜਾ ਖਾਲੀ ਤੁਸ ਕਰੀ ਸਕਣ। ਆਓ ਕੁਰਿੰਥੀਓ 2:7-5-6 ਦਿਖਨੇ ਆ। 2 ਕੁਰਿੰਥੀਓ 7-5-6 ਕੀ ਹੈ ਕਿ ਜਿਲੇ ਅਸ ਮੱਕੀ ਦੁਨੀਆ 'ਚ ਆਏ ਤਾਂ ਵੀ ਅਸਾਂ ਦੇ ਸਰੀਰ ਕੀ ਚੈਨ ਨਹੀਂ ਮਿਲਿਆ। ਹੁਣ ਧਿਆਨ ਦਿਓ ਪਰ ਅਸ ਚਾਰੋਂ ਪਾਸੋਂ ਤੋਂ ਕਲੇਸ਼ ਪਾਉਂਦੇ ਹਨ। ਬਾਹਰ ਕੁੜੀਆਂ ਹਨ, ਭਿੱਤਰ ਡਰਾਵਨੀਆਂ ਗੱਲਾਂ ਹਨ, ਬਹੁਤਾ ਦੇਣੀਆਂ ਤਾਂ ਵੀ ਈਸ਼ਵਰ ਮਿਕੀ ਇਹ ਪਿਆਰਾ ਹੈ। ਸੱਚ ਗਲਾਂਦੀਆਂ ਜੇ ਮੈਂ ਇਹ ਜਾਰੀ ਰੱਖ ਗਈ ਤੇ ਇਮਾਰਤ 'ਚ ਨੱਠਣੇ ਲੱਗੀ ਤਦ ਵੀ ਦਿਲਾਂ ਦੀ ਸ਼ਾਂਤੀ ਦੇਣੇ ਵਾਲੇ ਈਸ਼ਵਰ ਨੇ ਤਿਤੁਸ ਦੇ ਆਣੇ ਕੰਨੇ ਅਸਾਂ ਕੀ ਸ਼ਾਂਤੀ ਦਿੱਤੀ। ਉਹ ਹਤਾਸ਼ ਹੈ, ਉਹ ਉਦਾਸ ਹੈ, ਉਹ ਘਬਰਾਵਾਦਾ ਹੈ, ਉਹ ਡਰੇਦਾ ਹੈ, ਉਹ ਹਤੋਤਸਾਹਿਤ ਹੈ। ਪਰ ਈਸ਼ਵਰ ਯਾਦ ਰੱਖੋ ਜਿਲੇ ਤੁੰਦੇ ਕੀ ਪ੍ਰੋਤਸਾਹਨ ਦੀ ਲੋੜ ਹੋਏ ਉਹਨਾਂ ਲੋਕਾਂ ਕੰਨੇ ਕ੍ਰੋਧ ਇਤਨਾ ਹੋ ਜਿਹੜੇ ਤੁੰਦੇ ਕੀ ਪ੍ਰੋਤਸਾਹਿਤ ਨਹੀਂ ਕਰਦੇ। ਮੈਂ ਸਾਲਾਂ ਤੱਕ ਇਹ ਕਰਦੀ ਰਹੀ। ਮਿਕੀ ਪ੍ਰੋਤਸਾਹਨ ਦੀ ਲੋੜ ਹੈ। ਪਤਾ ਹੈ ਕਿ ਲੋਕਾਂ ਕੀ ਹਮੇਸ਼ਾ ਪਤਾ ਨਹੀਂ ਹੁੰਦਾ ਕਿ ਤੁੰਦੇ ਕੀ ਪ੍ਰੋਤਸਾਹਨ ਦੀ ਲੋੜ ਹੈ ਜਿਲੇ ਤੁੰਦੇ ਕੀ ਹੁੰਦੀ ਹੈ। ਇਹ ਨਹੀਂ ਉਹ ਆਪੇ ਵੀ ਕੁਦਰੇ ਪ੍ਰੋਤਸਾਹਨ ਦੀ ਅਪੇक्षा 'ਚ ਹੀ ਇੰਤਜ਼ਾਰ ਕਰਦੇ ਹੁੰਦੇ ਹਨ। ਖਾਲੀ ਇਸ ਕਰਕੇ ਕਿ ਕੋਈ ਇਤਵਾਰ ਕੀ ਤੁੰਦੇ ਕੀ ਗਿਰਜੇ 'ਚ ਦਿਖੀ ਕੇ ਮੁਸਕਰਾਏ ਤੇ ਆਖੇ ਪ੍ਰਭੂ ਦੀ ਸਤੁਤੀ ਹੋਏ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਕੀ ਕੋਈ ਪਰੇਸ਼ਾਨੀ ਨਹੀਂ ਹੈ। ਮੈਂ ਸਾਲਾਂ ਤੱਕ ਚਿਹਰਿਆਂ ਉੱਪਰ ਪਵਿੱਤਰ ਮੁਖੌਟਾ ਲਾਈ ਕੇ ਗਿਰਜੇ ਜਾਂਦੀ ਰਹੀ, ਪ੍ਰਭੂ ਦੀ ਸਤੁਤੀ ਹੋਏ, ਪ੍ਰਭੂ ਦੀ ਸਤੁਤੀ ਹੋਏ, ਧੰਨਵਾਦ ਯਿਸੂ। मैं कई हफ्ते तक यही करती रही चर्च च जाई के कि प्रभु की स्तुति होए, हैलोलुया, भगवान थैंक यू, आमीन आमीन। ते मुड़ी के गड्डी च बही के खड़े जाते वेलियां पूरा रस्ता देव दे कन्ने लड़दी रहिंदी। मैं जानदी हां कि किस तरह काम करदा है ते मैं ईश्वर दे कोल जाना सिक्ख्या। ईश्वर में की प्रोत्साहन की लोड़ है, मिगी कृतज्ञता की लोड़ है। मिगी जो भी लोड़ होए मैं उस दे लिए ईश्वर दे कोल जाई सकदी हाँ। वो मिगी अलौकिक तरीके के जरिए दे सकते हैं या किसी बंदे के जरिए दे सकते हैं। पर मैं दिखा है मैं डेव तो या अपने दोस्तों होर लोगों को हासिल ना करी के क्रोधित होई के खाली अपनी परेशानी की बढ़ाती ही।
ਅਸਾਂਗੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਲੋਕਾਂ ਵਾਲੇ ਪਾਸੇ ਦਿਖਣਾ ਬੰਦ ਕਰੀ ਕੇ ਪ੍ਰਭੂ ਪਾਸੇ ਦਿਖਣਾ ਚਾਹੀਦਾ ਹੈ। ਈਸ਼ਵਰ ਅਕਸਰ ਲੋਕਾਂ ਕੇ ਜ਼ਰੀਏ ਆਪਣੀ ਜ਼ਰੂਰਤਾਂ ਕੀ ਪੂਰੀਆਂ ਕਰਦੇ ਹਨ। ਮਹਿਸੂਸ ਕਰਦੇ ਹਨ ਜੇ ਅਸੀਂ ਉਹਦੀ ਜਗ੍ਹਾ ਲੋਕਾਂ ਕੋਲ ਜਾਈਏ। ਇਸ ਹਫਤੇ ਕੁਸੇ ਕੀ ਆਜ਼ਾਦ ਕਰਨ ਦੇ ਲਈ ਕਾਫੀ ਹੋਊਗਾ। ਤੁਸੀਂ ਚਾਹੋ ਤਾਂ ਘਰੇ ਜਾਈ ਸਕਦੇ ਹੋ। ਤੁੰਦੇ ਕੀ ਲੱਭੀ ਗਿਆ ਹੋਊਗਾ ਜਿਸ ਦੇ ਲਈ ਤੁਸੀਂ ਆਇਓ। ਕਿ ਤੁੰਦੇ ਵਿੱਚੋਂ ਕਿਛ ਹਰ ਵਕਤ ਕੁਸੇ ਕੰਨੇ ਗੁੱਸੇ 'ਚ ਰਹਿੰਦੇ ਹੋ। ਕਿ ਉਹ ਤੁੰਦੇ ਕੀ ਹਮੇਸ਼ਾ ਉਹ ਜਿਹਾ ਮਹਿਸੂਸ ਨਹੀਂ ਕਰਾਉਂਦੇ ਜਿਹਾ ਤੁਸੀਂ ਚਾਹੁੰਦੇ ਹੋ। ਆਪਣੀ ਖੁਸ਼ੀ ਦੇ ਲਈ ਕਿਸੇ ਹੋਰ ਕੀ ਜ਼ਿੰਮੇਵਾਰੀ ਦੇਣਾ ਬੰਦ ਕਰੋ ਤੇ ਖੁਸ਼ ਰਹੋ। ਜਿੱਲੇ ਉਹ ਕਰਾਦੇ ਹੋ ਤੇ ਪ੍ਰਸੰਨਤਾ ਬਣਾਈ ਕੇ ਕਰੋ। ਆਮੀਨ। ईश्वर ने असांगी कुसे मसीह समारोह च महज दर्शक बनने दे लिए नहीं सद्या है। उन्होंने असांगी मसीह सफर शामिल होने दे लिए बुलाया है। अस खाली एक तरीके कने मसीह यात्रा च शामिल हो सकते हाँ। कॉन्फ्रेंस दे शुरू तो इथे आतिशबाजी ही, नर्तक है, रोशनी ही, गायक है। पर याद रखो कि इस कार्यक्रम च खाली एक स्टार हा ते उनका नाम है यीशु मसीह। राजावां दे राजा, प्रभुआं दे प्रभु, शक्तिशाली ईश्वर ओ है यीशु मसीह। मिगी दसो क्या इत्थे तुस जानते हो? ये आश्चर्यजनक है कि कई हजार उनके बारे च जानते हैं। पर मैं ये नहीं पूछे दी कि क्या तुस यीशु दे बारे जानते हो, बल्कि ये कि क्या तुस उन्हें जानते हो। क्या तुसा ने एक इसराइली पुत्र यीशु मसीह की अनुमति दी है केंद्र बनने दी, जड़े हफ्ते च एक बार इतवारे की ईश्वर कन्ने मिलन जाते हैं या शायद बुधवार भी जाते हैं। कुसे बाइबल अध्ययन दे दल च जाते हैं। पर ईश्वर असांगी उन्हां की मिलने दे लिए नहीं बुलांदे, बल्कि उनका अनुसरण करने, उनके लिए अपना जीवन त्यागने ते यीशु मसीह दे चेले बनने दे लिए बुलांदे हैं। ईश्वर इस हफ्ते तुसांगी खाली मिलना नहीं चाहते, और तुसां दे जीवन च दखल अंदाजी करना चाहते हैं ते ਉਹ तुंदे की शुरू च पूछना चाहते हैं। ते जायस ने भी सभा दे शुरू च इस वेले अनुमति दी है। क्या तुस यीशु दे लिए जीवा दे हो? क्या तुसा यीशु मसीह दे लिए जीवा दे हो? क्या तुसा यीशु मसीह की अपने जीवन च दखल अंदाजी करन दी है? कियां कि खाली यीशु मसीह असां दे अतीत दियां गड़बड़ियां दे लिए तुंदे की दे सकते हैं माफी, एक नवी शुरुआत ते भविष्य दे लिए आशा। स्वागत है असां दी तुंदे की रवा दी आज़ादी कॉन्फ्रेंस दा ओ अंक चंगा लग्या ते तुंदी शिक्षा करने पहचान होई होंग उन्हां की मोक्ष उपर संदेश दिंदिया दिखी के जड़ा अस रोजाना करदे हां। कियां कि कुसे की बिल्कुल आशा नहीं हुंदी जे ओ मसीह च आशा नहीं करगे। सो इस साल क्रिस तुस अपनी एक सभा करगी कि तुस आशा दवाने च शामिल हो दुनिया च। तुस असां की थोड़ा दसदी कह लिखे नहीं कि औरतां दी कॉन्फ्रेंस दे बारे च तुंदी के इच्छा है कि यह जिहा क्या कि इन्नी यात्रा करने ऊपर भी तुस आश्वस्त करते हो कि तुस हर साल इत्थे जरूर आओ। ये तुंदे लिए जरूरी है। मेरे ख्याल कने जायज कई बारी बहुता महत्वपूर्ण होंदा है अपने सामान्य जीवन च रुकिए, चाहे तुंदा सामान्य जीवन हर वक्त यात्रा करना ते सिखाना होए। ये कहना मैं ए जे वातावरण जाने वाली हाँ जड़ा अविश्वसनीय रूपे कने जीवन देने वाला है, जिथे मैं आशा तू सराबर हो सकी। कियां कि ए जा किज देना कठिन हुंदा है जड़ा असां कोल नहीं हुंदा ते जिले असां दी आशा हमेशा व्यय हुंदी है जियां माइला दी अक्सर हुंदी है। अस आशा बढ़दे रोंदे हाँ अपने बच्चियां कोलों, पतियां कोलों, सहकर्मियां कोलों। ये बहुता शक्तिशाली हुंदा है कि मैं इसी डायरी ऊपर लिखने वाली हाँ ये चंगा रोग। पर अस अपने गी ए जे माहौल च ले जागे जिथे ईश्वर असां कन्ने गल करी सकते हैं, असां गी बदली सकते हैं। मेरे विचार कन्ने अपने सामान्य रोजाना तो निकलिए, विश्वास कन्ने एक शांत स्थान ऊपर जाइए अद्भुत हुंदा है। ईश्वर कई बारी 2 या 3 दिनां च उन्ना करी सकते हैं जड़ा एक साल च नहीं हो सकता। ते मैं 20 सालां तो कॉन्फ्रेंसां च शामिल रही हाँ ते मैं ईश्वर की बहुता किज करदिया दिखिया है। मैं ये कहना चाहगी कि द लव लाइफ वूमेंस कॉन्फ्रेंस उस च कोई गल है। तुस ए जे माहौल च हुंदे हो जिथे ऊपर हर जगह औरतां हुंदियां हैं ते उत्थे ऊपर साफ रूप कन्ने तुस ते महान शिक्षावां हुंदियां हैं। बिल्कुल मैं आराधना ते बारे सोचे दी ही उस दे लई डार्लिन जैक केरी जेब हैं। अस ईश्वर दी मौजूदगी दे बहुते करीब हो गए। पता है तुस हमेशा कहंदे हो कि असां गी नवां नहीं वर्तमान वचन चाहिदा। मैं जानिया है कि उथों मुड़ने उपर आश्चर्यजनक हुंदा है। असां गी उस पूरे अनुभव ईश्वर तू वर्तमान वचन लभदा है। उसी ऑनलाइन उपर दिखना दुई गल हुंदी है, अपने गी उथों ले जाना एक बखरी गल हुंदी है। मेरे ख्याल च ईश्वर इस गल दा सम्मान करदे हैं कि असां ने अपने जीवन गी इस तरह मुड़िए व्यवस्थित किया है। मेरे ख्याल कन्ने मैं भी जो कहंदी हाँ बोलदी ते यात्रा करदी हाँ, मैं भी 14 साल च आई हाँ। इस करी मैं खाली इस करी नहीं आवादी कियां कि मैं बोलने वाली हाँ। सच गलावां मैं तुंदा इत्थे आने दा न्योता मिलने तो पहले आने वाली ही कियां कि मैं जानदी हाँ इसदा मेरे ऊपर क्या असर हुंदा है। कई बारी लोग सोचते हैं कि वो अपने
ਵਿਅਸਤ ਜੀਵਨ ਤੋਂ ਵਕਤ ਨਹੀਂ ਕੱਢੀ ਸਕਦੇ ਕਿਉਂਕਿ ਉਹ ਸੱਚੀ ਮੁੱਚੀ ਬਹੁਤੇ ਵਿਅਸਤ ਹੁੰਦੇ ਹਨ। ਕਈ ਵਾਰੀ ਮੈਂ ਲੋਕਾਂ ਕੀ ਤੇ ਆਪਣੇ ਕੀ ਇਹ ਗਲਾਂਦੇ ਸੁਣੀ ਕੇ ਥੱਕੀ ਜਾਂਦੀ ਹਾਂ ਕਿ ਅਸ ਕਿੰਨੇ ਵਿਅਸਤ ਹਾਂ। ਮੈਂ ਨਹੀਂ ਸੋਚਦੀ ਕਿ ਯੀਸ਼ੂ ਇਸ ਕਰਕੇ ਮਰੇ ਕਿ ਅਸ ਵਿਅਸਤ ਰਹੀਏ। ਉਹ ਚਾਹੁੰਦੇ ਹਨ ਕਿ ਅਸ ਵਿਅਸਤ ਹੋਣੇ ਦੇ ਇਲਾਵਾ ਬਹੁਤਾ ਕੁਝ ਹੋਈਏ। ਪਰ ਚਾਹੇ ਕੋਈ ਕਿੰਨਾ ਵੀ ਵਿਅਸਤ ਕਿਉਂ ਨਾ ਹੋਏ, ਉਹ ਚਾਹੇ ਤਾਂ ਆਪਣੇ ਵਕਤ ਸਾਰਣੀ ਤੋਂ ਵਕਤ ਕੱਢੀ ਸਕਦਾ ਹੈ। ਤਾਜ਼ਗੀ, ਸ਼ਕਤੀ, ਉਤਸ਼ਾਹ ਤੇ ਸ਼ਾਂਤ ਹੋਈ ਕੇ ਈਸ਼ਵਰ ਤੋਂ ਸੁਣੀ ਸਕਦਾ ਹੈ ਤੇ ਜੀਆਂ ਤੁਸ ਗਲਿਆ ਇੱਕ ਵੱਖਰੇ ਵਾਤਾਵਰਣ ਚ ਰਹੀ ਸਕਦਾ ਹੈ। ਕਈ ਵਾਰੀ ਅਸੀਂ ਫਸੀ ਜਾਂਦੇ ਹਨ ਭਾਂਡੇ ਧੋਣੇ, ਟ੍ਰੈਫਿਕ ਚ ਉੱਪਰ ਜਾਣੇ ਤੇ ਮੁੜੀ ਕੇ ਆਉਣ ਚ, ਮੈਲੇ ਕੱਪੜੇ ਧੋਣੇ ਚ, ਬਿੱਲਾਂ ਦਾ ਭੁਗਤਾਨ ਦੇਣ ਚ, ਉਹਨਾਂ ਲੋਕਾਂ ਨੇ ਮਿੱਤਰਤਾ ਪੂਰਵਕ ਰੋਣੇ ਦੀ ਕੋਸ਼ਿਸ਼ ਚ ਜਿਨ੍ਹਾਂ ਕਨੇ ਅਸਾਂ ਦੇ ਰਿਸ਼ਤੇ ਹੁੰਦੇ ਹਨ। ਅਸਾਂ ਦਾ ਜੀਵਨ ਖਾਲੀ ਸੋਮ ਮੰਗਲ ਬੁੱਧ ਹੋਈ ਜਾਂਦਾ ਹੈ। ਕਨੇ ਟ੍ਰੈਫਿਕ, ਲੰਗੋਟਾਂ, ਬੱਚਿਆਂ ਚ, ਬਿੱਲਾਂ ਦੇ ਭੁਗਤਾਨ, ਬਸ ਇਹਨਾਂ ਚ ਹੀ ਫਸੀ ਕੇ ਰਹੀ ਜਾਂਦੇ ਹਨ ਅਸ ਤੇ ਉਹਨਾਂ ਤੇ ਬਾਹਰ ਨਿਕਲਣਾ ਬੁੱਧੀਮਾਨੀ ਹੁੰਦੀ ਹੈ। ਮੈਂ ਸਹਿਮਤ ਹਾਂ। ਮੈਂ ਉਸ ਵਚਨ ਦੇ ਬਾਰੇ ਸੋਚੇ ਕਰਾਦੀ ਹਾਂ ਜਿਸੇ ਤੁਸ ਗਲਾਵਾ ਦੇ ਹੋ। ਉਸ 'ਚ ਇਹ ਵੀ ਗਲਾਇਆ ਹੈ ਕਿ ਉਸਨੇ ਲੂਤ ਗੀ ਛੋੜਨੇ ਦੇ ਬਾਹਰ ਤੇ ਉਹ ਖਾਲੀ ਇੰਨਾ ਨਹੀਂ ਹਾਂ ਕਿ ਟੈਂਟ ਤੋਂ ਬਾਹਰ ਨਿਕਲੋ। ਕਈ ਵਾਰੀ ਤੁੰਦੇ ਕੀ ਸੱਚਮੁੱਚੀ ਆਪਣੇ ਕੀ ਹਰ ਚੀਜ਼ ਦੇ ਹਰ ਬੰਦੇ ਕੋਲੋਂ ਵੱਖ ਕਰਨਾ ਪਉਂਦਾ ਹੈ ਤੇ ਤੁੰਦੇ ਕੀ ਉਸ ਤੋਂ ਹੈਰਾਨੀ ਹੋਗ ਜਿਹੜੀ ਤੁਸ ਈਸ਼ਵਰ ਤੋਂ ਸੁਣ ਗਏ। ਮੈਂ ਦੱਸੀ ਸਕਦੀ ਹਾਂ ਕਿ ਪਿਛਲੇ 14 ਸਾਲਾਂ ਤੋਂ ਈਸ਼ਵਰ ਤੋਂ ਬਹੁਤੇ ਜੇ ਵਚਨ ਲੱਭੇ ਹਨ ਜਿਹੜੇ ਤੁਸਾਂ ਨੇ ਮੰਚ ਉੱਪਰ ਬੋਲੇ ਹਨ। ਕਈ ਬਹੁਤੇ ਮਹੱਤਵਪੂਰਨ ਮੌਕੇ ਹਨ। ਮਿਗੀ ਉਹ ਪਹਿਲੀ ਕਾਨਫਰੰਸ ਯਾਦ ਹੈ ਜਿਸ 'ਚ ਮੈਂ ਆਈ ਹੀ 115 ਸਾਲ ਪਹਿਲੇ ਜਿਲੇ ਤੁਸਾਂ ਮੇਰੇ ਜੀਵਨ ਦੇ ਲਈ ਇਹ ਜਿਹਾ ਵਚਨ ਦਿੱਤਾ ਜਿਹੜਾ ਬਹੁਤਾ ਉਪਯੁਕਤ ਥਾ। ਮੇਰਾ ਉਹਨਾਂ ਹਜ਼ਾਰਾਂ ਔਰਤਾਂ ਵਿੱਚੋਂ ਤੁਸਾਂ ਨੇ ਮਿਗੀ ਦਿੱਤਾ। ਤੁਸਾਂ ਨੇ ਮਿਗੀ ਚੁਣਿਆ ਤੇ ਉਹ ਸਭ ਗੱਲਾਂ ਜਿਹੜੀਆਂ ਤੁਸਾਂ ਗਲਾਈਆਂ ਹਨ ਮੇਰੇ ਜੀਵਨ ਸੱਚ ਹੋਵਾ ਦੀਆਂ ਹਨ। ਤੇ ਬਾਹਰ ਜਿਸਲੇ ਮੈਂ ਹਿੰਮਤ ਹਾਰਨੇ ਦੀ ਇੱਛਾ ਹੋਈ ਹੀ, ਜਿਲੇ ਮੈਂ ਸਭ ਛੋੜਨਾ ਚਾਹੁੰਦੀ ਹੀ, ਜਿਲੇ ਸਭ ਬਹੁਤਾ ਔਖਾ ਲੱਗਦਾ ਹਾ, ਅਸਾਂਗੀ ਈਸ਼ਵਰ ਦਾ ਇੱਕ ਵਚਨ ਯਾਦ ਆਂਦਾ ਹੈ ਜਿਹੜਾ ਅਸਾਂਗੀ ਔਖੇ ਵੇਲੇ ਬਣਾਈ ਰੱਖਦਾ ਹੈ। ਉਹੀ ਆਸ਼ਾ ਮਹੱਤਵਪੂਰਨ ਹੈ ਕਿਉਂਕਿ ਤੁੰਦੇ ਕੀ ਪਤਾ ਹੈ ਕਿ ਜੀਵਨ ਤੇ ਦੁਸ਼ਮਣ ਤੁੰਦੇ ਸਾਹਮਣੇ ਮੁਸ਼ਕਲਾਂ ਆਂਦੇ ਹਨ। ਮਿਗੀ ਯਾਦ ਹੈ ਉਸ ਕਾਨਫਰੰਸ 'ਚ ਉਸ ਵੇਲੇ ਈਸ਼ਵਰ ਨੇ ਮਿਗੀ ਇੱਕ ਗੱਲ ਆਖੀ ਹੀ, ਮੈਂ ਹਿੰਮਤ ਨਹੀਂ ਹਾਰੀ ਸਕਦੀ, ਆਪਣੇ ਵਿਆਹ ਤੋਂ ਨਿਰਾਸ਼ ਨਹੀਂ ਹੋ ਸਕਦੀ, ਮੈਂ ਵਫਾਦਾਰ ਹੋਣੇ ਵਾਲੀ ਹਾਂ ਆਪਣੇ ਪੈਸਿਆਂ ਦੇ ਮਾਮਲੇ 'ਚ, ਆਪਣੀ ਨੌਕਰੀ ਦੇ ਤੇ ਬੱਚਿਆਂ ਦੇ ਮਾਮਲੇ 'ਚ। ਮੈਂ ਉਹਨਾਂ ਦੀ ਮੂੜੀ ਹਾਸਲ ਕਰਨੇ ਦੇ ਲਈ ਪ੍ਰਾਰਥਨਾ ਤੇ ਈਸ਼ਵਰ ਉੱਪਰ ਵਿਸ਼ਵਾਸ ਕਰਦੀ ਰੋਗੀ ਕਿਉਂਕਿ ਆਪਣੇ ਵਿੱਚ ਮੈਂ ਹੀ ਕਿਸੇ ਵੇਲੇ ਮੁਲਾਕਾਤ ਗੀ ਰੋਕੀ ਗੀ ਆਖਿਆ ਹਾ। ਅਸ ਬੱਚਿਆਂ ਦੇ ਲਈ ਪ੍ਰਾਰਥਨਾ ਕਰ ਗਏ। ਤੁਸਾਂ ਵਿੱਚੋਂ ਕੁਝ ਸੋਚਦੇ ਹਨ ਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਗਵਾਹੀ ਦਿੱਤਾ ਹਾ ਤੇ ਉਹ ਈਸ਼ਵਰ ਤੋਂ ਦੂਰ ਹੋਈ ਗਏ ਹੈ। ਮੇਰੇ ਖਿਆਲ ਤੋਂ ਅਸ ਇਸ ਦੀ ਰਚਨਾ ਨਹੀਂ ਕਰ ਸਕਦੇ। ਇਹ ਤੁੰਦੇ ਕੀ ਬਲ ਦਿੰਦਾ ਹੈ। ਇਸ ਕਰੀ ਮੈਂ ਸੋਚਦੀ ਹਾਂ ਤੇ ਸੱਚ ਗਲਾਵਾਂ ਦੇ ਅੱਜ ਵਪਾਰ 'ਚ ਵੀ ਇਹ ਪ੍ਰਵਿਰਤੀ ਹੈ ਕਿ ਅਸ ਇਸੀ ਆਨਲਾਈਨ ਜਾਂ ਫਿਰ ਟੀਵੀ ਉੱਪਰ ਦਿਖੀ ਲੈਂਦੇ ਹਾਂ ਜਿਹੜਾ ਹੈਰਾਨੀ ਵਾਲਾ ਹੈ ਤੇ ਉਸ ਦੀ ਬਹੁਤੀ ਲੋੜ ਹੈ ਅਸਾਂ ਸਾਰਿਆਂ ਦੀ ਆਪਣਾ ਜੀਵਨ ਅੱਗੇ ਵਧਾਉਣੇ ਵਾਸਤੇ। ਉਸ ਦੇ ਲਈ ਅਸ ਈਸ਼ਵਰ ਦੇ ਆਭਾਰੀ ਹਾਂ। ਮੇਰੇ ਵਿਚਾਰ ਕਰਨੇ ਜੇ ਅਸ ਕਾਬਿਲ ਹੋਵਾਂ ਤੇ ਇਹ ਕਹਿਣਾ ਸ਼ਕਤੀਸ਼ਾਲੀ ਹੁੰਦਾ ਹੈ ਮੈਂ ਆਪਣੇ ਕੀ ਥੋੜੀ असुविधा ਦਿਵਾਨੇ ਵਾਲੀ ਤੇ ਆਪਣੇ ਜੀਵਨ ਦੀ ਮੂੜੀ ਵਿਵਸਥਿਤ ਕਰਨੇ ਵਾਲੀ ਹਾਂ ਤਾਂ ਕਿ ਈਸ਼ਵਰ ਕੰਨੇ ਮਿਲੀ ਸਕਾਂ। ਅਸ ਆਪਣੀਆਂ ਸਾਰੀਆਂ ਕਾਨਫਰੰਸਾਂ 'ਚ ਬੜੀ ਮਿਹਨਤ ਕਰਦੇ ਹਾਂ ਪਰ ਅਸ ਸੱਚਮੁੱਚੀ ਬੜੀ ਮਿਹਨਤ ਕਰਦੇ ਹਾਂ ਮਹਿਲਾਵਾਂ ਦੀ ਸਭਾ ਦੇ ਲਈ। ਅਸ ਹਮੇਸ਼ਾ ਕਰਦੇ ਹਾਂ ਉਹ ਅਸਾਂ ਦੇ ਲਈ ਬਹੁਤਾ ਮਹੱਤਵਪੂਰਨ ਹੈ ਤੇ ਉਹ ਅਸਾਂ ਦੇ ਲਈ ਇੱਕ ਸ਼ੁਰੂਆਤ ਹੁੰਦੀ ਹੈ ਅਗਲੇ ਪੂਰੇ ਸਾਲ ਦੇ ਲਈ। ਅਸ ਮੀਡੀਆ ਦੇ ਬਹੁਤੇ ਨਵੇਂ ਅੰਸ਼ ਕਰਦੇ ਹਾਂ ਤੇ ਅਸਾਂ ਕੀ ਸਾਰੀਆਂ ਤਰ੍ਹਾਂ ਦੀਆਂ ਖਾਸ ਯੋਜਨਾਵਾਂ ਹੁੰਦੀਆਂ ਹਨ ਤਾਂ ਉਹ ਅਸਲ 'ਚ ਇੱਕ ਵਿਸ਼ਾਲ ਦਾਵਤ ਅੰਗਰ ਹੁੰਦੀਆਂ ਹਨ ਤੇ ਬਹੁਤ ਆਨੰਦ ਲੱਭਦਾ ਹੈ। ਜੇ ਤੁੰਦੇ ਕਨੇ ਕੋਈ ਆਣੇ ਵਾਲਾ ਨਾ ਹੋਏ ਤਾਂ ਨਿਰਦਰਤਾ ਕਰਨੇ ਕੱਲੇ ਆਓ। ਮੇਰਾ ਮਤਲਬ ਹੈ ਇਹ ਜਿਹੀਆਂ ਔਰਤਾਂ ਕੀ ਜਾਣਦੀਆਂ ਜਿਹੜੀਆਂ ਦੁਨੀਆ ਦੇ ਦੂਏ ਹਿੱਸਿਆਂ ਵਿੱਚੋਂ ਕੱਲੀਆਂ ਆਉਂਦੀਆਂ ਹਨ, ਉਹ ਗਲਾਉਂਦੀਆਂ ਹਨ ਇਸ ਤੋਂ ਵੰਚਿਤ ਨਹੀਂ ਰਹਿੰਗੀ। ਮੈਨੂੰ ਮਹਿਸੂਸ ਹੋਇਆ ਕਿ ਈਸ਼ਵਰ ਨੇ ਮੇਰੇ ਜਾਣੇ ਕੇ ਗਲਾਇਆ ਤੇ ਮੈਂ ਜ਼ਰੂਰ ਜਾਵਾਂਗੀ। ਕਈ ਵਾਰੀ ਉੱਥੇ ਨਵੇਂ ਮਿੱਤਰ ਬਣਾਉਂਦੀਆਂ ਹਨ ਤੇ ਇਹ ਵਧੀਆ ਮੌਕਾ ਹੈ। ਜੀ ਆਹੋ ਸੱਚੀ ਤੇ ਮੁੱਚੀ ਸ਼ਾਇਦ ਦੋਸਤਾਂ ਦਾ ਕਿਰਾਇਆ ਦੇਣੇ ਦਾ ਪ੍ਰਸਤਾਵ ਰੱਖਣ ਦੇ ਲਈ ਕਹਿਣ ਦੇ ਲਈ ਅਸ ਇੱਥੇ ਜਾਵਾਂਗੇ, ਅਸ ਇੱਕ ਹੋਟਲ 'ਚ ਰਹਿੰਗੇ, ਅਸ ਉੱਥੇ ਕੁਝ ਖਰੀਦਾਰੀ ਵੀ ਕਰਗੇ, ਕੁਝ ਖਾਂਗੇ ਪੀਂਗੇ ਤੇ ਵਧੀਆ ਕਾਨਫਰੰਸ 'ਚ ਜਾਵਾਂਗੇ। ਉਹ ਜਾਣਦੇ ਵੀ ਨਹੀਂ ਹੁੰਦੀ ਕਿ ਕਾਨਫਰੰਸ ਕੀ ਹੈ ਪਰ ਉੱਥੇ ਹੁੰਦਾ ਉਦਾਰ ਹੋਈ ਸਕਦਾ ਹੈ। ਬਿਲਕੁਲ ਮੇਰੇ ਖਿਆਲ ਕਰਨੇ ਹਰ ਸਾਲ ਜੇ ਹਜ਼ਾਰਾਂ ਨਹੀਂ ਤੇ ਕਈ ਸੌ ਲੋਕੀ ਮਸੀਹ ਕੀ ਆਪਣਾ ਜੀਵਨ ਸਮਰਪਿਤ ਕਰਦੇ ਹਨ ਤੇ ਕੁੜੀਆਂ ਕੀ ਇਹ ਸਭ ਕੰਮ ਚੰਗੇ ਲੱਗਦੇ ਹਨ। ਇਹ ਕਹਿਣਾ ਔਖਾ ਨਹੀਂ ਹੈ ਕਿ ਤੁਸ ਆਸ਼ਾ ਦੇ ਵਾਤਾਵਰਣ 'ਚ ਜਾਣੇ ਵਾਲੇ ਹੋ ਜਿੱਥੇ ਲੋਕੀ ਤੁੰਦੇ ਉੱਪਰ ਵਿਸ਼ਵਾਸ ਕਰਦੇ ਹਨ। ਤੁੰਦੇ ਕੀ ਦੋਸ਼ੀ ਨਹੀਂ ਮਹਿਸੂਸ ਕਰਾਇਆ ਜਾਂਦਾ ਤੇ ਉੱਥੋਂ ਮੁੜੀਏ ਤੁਸ ਉਸ ਤੋਂ ਬੱਤਰ ਨਹੀਂ ਮਹਿਸੂਸ ਕਰਗੇ ਬਲਕਿ ਉਸ ਦੇ ਉਲਟਾ ਕਰਗੇ। ਤੇ ਜਾਇਸ ਮੈਂ ਗੱਲ ਗਲਾਣਾ ਚਾਹਗੀ 15 ਸਾਲਾਂ ਤੋਂ ਮੈਂ ਤੁੰਦੇ ਕੀ ਦਿਖੇ ਕਰਾਦੀ ਹਾਂ ਕਾਨਫਰੰਸ ਕੀ ਵਿਕਸਿਤ ਤੇ ਉਸ ਦਾ ਵਿਸਤਾਰ ਕਰਦਿਆਂ ਹੋਏ ਮੈਂ ਦਿਖਿਆ ਹੈ ਕਿ ਹਰ ਸਾਲ ਇਸ 'ਚ ਵੱਖਰੀਆਂ ਗੱਲਾਂ ਸ਼ਾਮਿਲ ਹੁੰਦੀਆਂ ਹਨ। ਕੁਝ ਵੀ ਐਜਾ ਨਹੀਂ ਹੁੰਦਾ ਜਿਹੜਾ ਪਹਿਲੇ ਵੀ ਕਹਿੰਦੇ ਹਨ ਤੇ ਇਸ 'ਚ ਕਿੰਨੀ ਤਰ੍ਹਾਂ ਦੇ ਲੋਕੀ ਆਉਂਦੇ ਹਨ ਤੇ ਉਹ ਹਰ ਔਰਤ ਦੇ ਲਈ ਹੈ। ਇਹ ਕਿਸੇ ਇੱਕ ਉਮਰ ਦੇ ਲਈ ਨਹੀਂ ਬਲਕਿ ਇਹ ਸਾਲ ਜੋਇਲ ਆਸਟਿਨ ਆਵਾਦੇ ਹਨ ਜਿਹੜਾ ਸਾਖਸ਼ਾਤ ਆਸ਼ਾ ਹੈ ਤੇ ਹੋਰ ਕੁਝ ਨਹੀਂ ਤੇ ਮੈਂ ਖਾਲੀ ਉਹਨਾਂ ਕੀ ਮੁਸਕਰਾਉਂਦਾ ਹੋਏ ਕੀ ਦੇਖਣੇ ਗੱਲ ਹੈ। ਜਾਵਾਂਗਾ। ਤੁਸੀਂ ਇੱਥੋਂ ਖੁਸ਼ ਜਾਗੇ
ਹਾਂ ਪਰ ਇਹ ਸੱਚ ਹੈ ਕਿ ਹਰ ਔਰਤ ਚਾਹੇ ਉਹ ਦਾਦੀ ਮਾਂ ਹੋਏ ਜਾਂ ਕੋਈ ਯੁਵਤੀ ਸਾਰਿਆਂ ਦੀ ਮਦਦ ਲੱਭਦੀ ਹੈ। ਹਾਂ ਮੇਰੀ ਕੁੜੀਆਂ ਹਾਂ। ਵੀ ਤਕਰੀਬਨ ਸਾਰਿਆਂ 'ਚ ਆਈਆਂ ਹਨ। ਮੇਰਾ ਮਤਲਬ ਮੇਰੀ ਇੱਕ 10 ਸਾਲ ਦੀ ਕੁੜੀ ਹੈ ਤੇ ਇੱਕ 6 ਸਾਲ ਦੀ ਕੁੜੀ ਹੈ, ਪਰ ਉਹ ਤਕਰੀਬਨ ਸਾਰੀਆਂ 'ਚ ਆਈਆਂ ਹਨ। ਹਾਂਜੀ ਬਹੁਤਾ ਸ਼ਕਤੀਸ਼ਾਲੀ ਹੁੰਦਾ ਹੈ ਜਿਸਲੇ ਅਸ ਸਾਰੀ ਪੀੜ੍ਹੀਆਂ ਗੀ ਇਕੱਠੇ ਕਰਦੇ ਹਾਂ। ਦੁਸ਼ਮਣ ਗੀ ਪੀੜ੍ਹੀਆਂ ਗੀ ਵੱਖ ਕਰਨਾ ਆਂਦਾ ਹੈ, ਪਰ ਜਿਲੇ ਤੁਸ ਆਂਦੇ ਹੋ ਬਜ਼ੁਰਗ ਪੀੜ੍ਹੀ ਦੀ ਬੁੱਧੀਮਾਨੀ, ਅਸਾਂ ਦੀ ਪੀੜ੍ਹੀ ਦੇ ਸਾਧਨ ਤੇ ਨਵੀਂ ਪੀੜ੍ਹੀ ਦਾ ਉਤਸ਼ਾਹ ਇੱਕ ਹੀ ਛੱਤੇ ਥੱਲੇ, ਇਹ ਮਿਗੀ ਬੜਾ ਚੰਗਾ ਲੱਗਦਾ ਹੈ। ਮੈਂ ਨਾ ਖਾਲੀ ਇੱਥੇ ਆਈਏ ਉਤਸ਼ਾਹਿਤ ਹੁੰਦੀ ਹਾਂ, ਬਲਕਿ ਤੁਸ ਅਸਾਂਗੀ ਦੂਵੇ ਦੀ ਮਦਦ ਕਰਨੇ ਦੇ ਵਿਵਹਾਸਿਕ ਤਰੀਕੇ ਦੱਸਦੇ ਹੋ ਤੇ ਹਰ ਸਾਲ ਕਿੰਨੀ ਬਾਰੀ ਅਸ ਸੇਵਕਾਈ ਤੇ ਉਹਨਾਂ ਦੇ ਸਹਿਭਾਗੀਆਂ ਦੀ ਅਬਿਸਬਾਸਨੀ ਉਦਾਰਤਾ ਦਿਖਦੇ ਹਾਂ, ਜਿਲੇ ਉਹ ਗੱਡੀਆਂ ਦਿੰਦੇ ਹਨ ਤੇ ਲੋਕਾਂ ਦੀ ਮਦਦ ਕਰਦੇ ਹਨ। ਮੈਂ ਕਦੇ ਕਿਸੇ ਦੀ ਉਦਾਰਤਾ ਦੇ ਇੰਨੇ ਵੱਡੇ ਕੰਮ ਕਰਦਿਆਂ ਅਸੀਂ ਨਹੀਂ ਲੋਕਾਂ ਦੀ ਦੇਖਿਆ। ਮਿਸਾਲ ਦੇ ਜ਼ਰੀਏ ਦਿੰਨੇ ਹਨ ਤੇ ਉਦਾਹਰ ਹੋਣੇ ਦੀ ਸ਼ਕਤੀ ਦੇ ਬਾਰੇ ਚ ਸਿਖਾਉਂਦੇ ਹਾਂ। ਮੈਂ ਅਹਿਸਾਨ ਮੰਨਦਾ ਹਾਂ ਕਿ ਤੁਸੀਂ ਨੇ ਕਾਨਫਰੰਸ ਕੀ ਆਪਣਾ ਸਮਰਥਨ ਦਿੱਤਾ ਹੈ। ਮੈਂ ਕਿ ਸੱਚੀ ਮੁੱਚੀ ਵਿਸ਼ਵਾਸ ਹੈ ਕਿ ਇਸ ਸਾਲ ਸੱਚਮੁੱਚ ਅਦਭੁਤ ਸਮੇਂ ਬੰਦਗਾ। ਮੈਂ ਤੁਹਾਨੂੰ ਕੀ ਦੱਸਣਾ ਚਾਹਨੀ ਹਾਂ ਕਿ ਬਾਈਬਲ ਦੇ ਮੁਤਾਬਿਕ ਪ੍ਰਭੂ ਦੀ ਮੌਜੂਦਗੀ ਚ ਤਾਜ਼ਗੀ ਹਾਸਲ ਕਰਨੇ ਦੇ ਮੌਕੇ ਹੁੰਦੇ ਹਨ। ਮੈਂ ਸੱਚੀ ਮੁੱਚੀ ਆਪਣੇ ਦਿਲ ਚ ਪ੍ਰਬਲਤਾ ਤੋਂ ਮਹਿਸੂਸ ਕਰਦੀ ਹਾਂ ਕਿ ਤੁਸਾਂ ਚੋਂ ਕਿੱਦਾਂ ਕੀ ਤਾਜ਼ਗੀ ਦੇ ਲਈ ਵਕਤ ਕੱਢਣਾ ਚਾਹੀਦਾ ਹੈ। ਤੁਸੀਂ ਬਹੁਤੇ ਥੱਕੇ ਦੇ ਹੋ, ਤੁਸੀਂ ਬਹੁਤੀ ਮਿਹਨਤ ਕਰਦੇ ਹੋ, ਤੁਸਾਂ ਉੱਪਰ ਬਹੁਤੀਆਂ ਜੀਆਂ ਜ਼ਿੰਮੇਦਾਰੀਆਂ ਹਨ, ਜੀਵਨ 'ਚ ਬਹੁਤੀਆਂ ਗੱਲਾਂ ਹੋਏ ਦੀਆਂ ਹਨ, ਬਹੁਤੀਆਂ ਚੀਜ਼ਾਂ ਤੁਸਾਂ ਉੱਪਰ ਦਬਾਅ ਪਾਏ ਕਰਦੀਆਂ ਹਨ। ਆਪਣੇ ਲਈ ਵਕਤ ਕੱਢੀ ਕੇ ਪ੍ਰਭੂ ਦੀ ਮੌਜੂਦਗੀ 'ਚ ਤਾਜ਼ਾ ਹੋਣ ਦੇ ਲਈ ਆਓ। ਬਹੁਤਾ ਵਧੀਆ ਹੋਂਗ ਜੇ ਤੁਸ ਪ੍ਰਭੂ ਕੀ ਖਾਸ ਬਚਨ ਪ੍ਰਾਪਤ ਕਰਗੇ, ਤੁਸ ਇਹ ਜਿਹਾ ਕੁਝ ਸਿੱਖਗੇ ਜਿਹੜਾ ਜੀਵਨ ਬਦਲਣੇ ਵਾਲਾ ਹੋਂਗ। ਪਰ ਬਹੁਤਾ ਕੀਮਤੀ ਹੁੰਦਾ ਹੈ ਵਕਤ ਕੱਢੀ ਕੇ ਆਣਾ ਤੇ ਤਾਜ਼ਗੀ ਪਾਣਾ, ਹੱਸਣਾ, ਆਨੰਦ ਚੁੱਕਣਾ, ਸੰਗੀਤ ਦਾ ਆਨੰਦ ਲੈਣਾ, ਜਗਮਗਾਦੀ ਰੋਸ਼ਨੀ ਦਾ ਆਨੰਦ ਲੈਣਾ, ਸਭਾ ਲੋਕਾਂ ਦਾ ਆਨੰਦ ਲੈਣਾ। ਇਸ ਕਰਕੇ ਅਸ ਸੱਚੀ ਮੁੱਚੇ ਚਾਹੁੰਦੇ ਹਨ ਤੇ ਆਓ ਤੇ ਪ੍ਰਭੂ ਦੀ ਕਿਰਪਾ ਪਾਓ। ਤੁਹਾਕੀ ਸ਼ਾਇਦ ਪਤਾ ਵੀ ਨਹੀਂ ਕਿ ਤੁਸ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ, ਸੋ ਕਿ ਆਪਣੇ ਦੋਸਤਾਂ ਕਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਹਾਂ, ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ, ਗਰੀਬਾਂ ਜੋ ਕੱਪੜੇ ਦਿੰਦੇ, ਕਨੇ ਦੇਸ਼ਾਂ ਜੋ ਭਲੀ ਖਬਰਾਂ ਦਿਆ ਜੇ। ਕਿਰਪਾ ਕਰਕੇ ਅੱਜ ਹੀ jmmindia.org ਪਰ ਸਾਖੀ ਸੰਪਰਕ ਕਰਨ। ਪ੍ਰਾਰਥਨਾ ਦੇ ਨਿਵੇਦਨ ਵਾਸਤੇ, ਜਾਇਜ਼ ਦੀ ਸਭਾਵਾਂ ਦਾ ਟਾਈਮ ਟੇਬਲ ਦੇਖਣੇ ਵਾਸਤੇ, ਕਨੇ ਭਾਗੀਦਾਰ ਬਣਨੇ ਵਾਸਤੇ, ਜੋ ਅਸ ਸਾਰੀ ਦੁਨੀਆ 'ਚ ਮਸੀਹ ਦਾ ਪਿਆਰ ਵੰਡਦੇ ਹਾਂ। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।